अस्सलाम वालेकुम जी। मैं ਬੱਬੂ ਰਾਣਾ ਤੇ ਤੁਸੀਂ ਵੇਖ ਰਹੇ ਹੋ ਮੇਰਾ ਫੇਸਬੁੱਕ ਤੇ YouTube ਚੈਨਲ। ਮੈਂ ਸਭ ਤੋਂ ਪਹਿਲੇ ਤੁਹਾਨੂੰ ਇਹੀ ਕਹਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਖਾਸ ਤੌਰ ਤੇ YouTube ਨੂੰ। ਤੇ ਫੇਸਬੁੱਕ ਤੇ ਮੇਰਾ ਪੇਜ ਹੈ ਬੱਬੂ ਰਾਣਾ ਦੇ ਨਾਂ ਤੋਂ, ਉਹਨੂੰ ਵੀ ਫੋਲੋ ਕਰੋ। ਇੰਸਟਾਗ੍ਰਾਮ ਤੇ ਟਿਕਟੌਕ, ਇੱਥੇ ਵੀ ਮੇਰਾ ਆਲਮੋਸਟ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਮੈਂ ਉਹਨਾਂ ਤੇ ਹੈ ਵਾਂ। ਤੁਸੀਂ ਫੋਲੋ ਕਰ ਸਕਦੇ ਹੋ, ਸਰਚ ਕਰ ਸਕਦੇ ਹੋ। ਤੇ ਤੁਸੀਂ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਹੋ, ਆਲਮੋਸਟ 1,30,35 ਹਜ਼ਾਰ ਲੋਕ ਜੁੜੇ ਨੇ। ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੇਰੇ ਇੰਨਾ ਯਾਨੀ ਕਿ ਗੈਰ ਹਾਜ਼ਰੀਆਂ ਦੇ ਬਾਵਜੂਦ ਵੀ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਹੋ। ਥੈਂਕ ਯੂ ਸੋ ਮਚ। ਤੇ ਬਾਕੀ ਖਬਰਦਾਰ ਸ਼ੋਅ ਤੁਸੀਂ ਵੇਖ ਰਹੇ ਹੋ ਆਫਤਾਬ ਇਕਬਾਲ ਸਾਹਿਬ ਦੇ ਨਾਲ, ਜਦੋਂ ਮੈਂ ਦੁਬਾਰਾ ਜੁਆਇਨ ਕੀਤਾ ਉਹ ਸ਼ੋਅ ਤੁਸੀਂ ਵੇਖ ਰਹੇ ਹੋ, ਬੜਾ ਪਸੰਦ ਕਰ ਰਹੇ ਹੋ, ਤੁਹਾਡੇ ਕਮੈਂਟਸ ਬੜੇ ਪੋਜ਼ਿਟਿਵ ਆਉਂਦੇ। ਥੈਂਕ ਯੂ ਸੋ ਮਚ। ਤੇ ਹੁਣ ਅਸੀਂ ਆਉਂਦੇ ਵੀਡੀਓ ਦੇ ਮੁੱਦੇ ਵੱਲ। ਪਿਛਲੇ ਦਿਨਾਂ ਤੋਂ ਕੋਈ ਇੱਕ ਕਹਿ ਲਓ ਕਿ ਚੱਲ ਰਹੀ ਇੱਕ ਸੋਸ਼ਲ ਮੀਡੀਆ ਤੇ ਮੈਂ ਇੱਕ ਦੋ ਇੰਟਰਵਿਊ ਦੇਖੇ। ਇੱਕ GNN TV ਦੀ ਪੋਡਕਾਸਟ ਹੈ, ਉਹਦੇ ਵਿੱਚ ਨਸੀਮ ਵਿੱਕੀ ਸਾਹਿਬ ਦਾ ਇੰਟਰਵਿਊ। ਫਿਰ ਇੱਕ ਸਾਡੇ ਥੀਏਟਰ ਦੀ ਆਰਟਿਸਟ ਹੈਗੀ ਹੈ ਖੂਬਸੂਰਤ ਕੈਬ, ਉਹਨੇ ਵਿੱਕੀ ਸਾਹਿਬ ਦਾ ਇੰਟਰਵਿਊ ਕੀਤਾ। ਤੇ ਉਹ ਮੈਨੂੰ ਸਾਹਮਣੇ ਰੱਖ ਕੇ ਨਾ ਯਾਨੀ ਕਿ ਉਹਨਾਂ ਨੇ ਖੇਲਣਾ ਚਾਹਿਆ ਕਿ ਕਿਸੇ ਤਰੀਕੇ ਨਾਲ ਕੋਈ ਗੱਲ ਨਿਕਲੇ, ਨਸੀਮ ਵਿੱਕੀ ਸਾਹਿਬ ਕਰਨ ਜਾਂ ਬੱਬੂ ਰਾਣਾ ਕਰੇ, ਤੇ ਕੋਈ ਨਾ ਸੋਸ਼ਲ ਮੀਡੀਆ ਤੇ ਯੂਟਿਊਬਰਾਂ ਨੂੰ ਥੋੜਿਆਂ ਨੂੰ ਹੋਰ ਇੱਕ ਮੌਜੂ ਮਿਲ ਜਾਵੇ। ਤੇ ਇਹ ਅੱਛੀ ਗੱਲ ਹੈ। ਚਲੋ, ਇਸ ਹਿਸਾਬ ਨਾਲ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪੈਸੇ ਕਮਾ ਰਹੇ ਹਾਂ, ਬੜੀ ਅੱਛੀ ਗੱਲ ਹੈ। ਸੋਸ਼ਲ ਮੀਡੀਆ ਇੱਕ ਅੱਛਾ ਪੇ ਕਰਨ ਵਾਲਾ ਪਲੇਟਫਾਰਮ ਹੈ, ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਦੂਸਰੇ ਦੀ ਇੱਜ਼ਤ ਉਛਾਲੋ। ਤੇ ਮਤਲਬ ਕਿ ਉਹ ਮੈਂ ਪੋਡਕਾਸਟ ਵੇਖੀ ਜਿਹੜੀ ਸੀ GNN TV ਦੀ, ਉਹ ਲੜਕਾ ਜ਼ੈਨ ਆਸੀ, ਉਹ ਆਪਣਾ ਭਰਾ ਹੀ ਹੈ, ਛੋਟਾ ਕਹਿ ਲਓ, ਉਹਦੇ ਮੇਰੇ ਪਿੰਡ ਦਾ ਹੈਗਾ, ਹਵੇਲੀ ਲੱਖਾ ਦਾ। ਤੇ ਉਹਨੇ GNN ਜੁਆਇਨ ਕੀਤਾ। ਉਹ ਹੁਣ ਸਵਾਲ ਵੀ ਯਾਨੀ ਕਿ ਅੰਦਾਜ਼ੇ ਨਾਲ ਕਰ ਰਿਹਾ है, अंदाजे ना कह रहा है कि जी वो मैंने सुना है कि वो बब्बू साहब यहाँ कहते, भाई सुना है नहीं होता बेटा, होता है कि मुझे उन्होंने कहा है, या होता है कि जी मेरे सामने गल हुई, मैं गवाह है, फलां बंदे नाल गल कर रहा सी कि जी सुना है कि बब्बू राणा साहब इधर ऑफ कैमरा कहते थे जी मुझे नसीम विकी काम नहीं करने देता, मुझे नसीम विकी ये है, उसने कब्जा किया हुआ है शो पे, उसने वो किसी को हिलने नहीं देता। पहली बात ये है मेरे भाई कि नसीम विकी साहब ਦੇ ਨਾਲ ਮੈਂ ਅੱਜ ਤੋਂ ਕੰਮ ਨਹੀਂ ਕਰ ਰਿਹਾ। ਮੈਂ ਉਹਨਾਂ ਦੇ ਨਾਲ ਤਕਰੀਬਨ 2003 ਤੋਂ ਉਹਨਾਂ ਨੂੰ ਮਿਲਣਾ ਜੁਲਣਾ ਸ਼ੁਰੂ ਕੀਤਾ। 2005 ਦੇ ਵਿੱਚ ਮੈਂ ਵਿਕੀ ਸਾਹਿਬ ਦੇ ਨਾਲ ਪਹਿਲਾ ਪਲੇ ਕੀਤਾ, ਜਿਹਦੇ ਵਿਕੀ ਸਾਹਿਬ ਡਾਇਰੈਕਟਰ ਸਨ ਔਰ ਉਸ ਡਰਾਮੇ ਦੇ ਹੀਰੋ ਸਨ। यानी कि हीरो तो मुराद के राइटर भी आप सन, डायरैक्टर भी आप सन, और उस ड्रामे च हीरो भी आप ही सन। नरगस साहबा उदों है सन थिएटर च, उन्हों का बूम पीरियड सी। महफल थिएटर का ड्रामा है जो मैं लाहौर पहला प्ले, मेरा पहला जिंदगी का मैं प्ले किया है लाहौर महफल थिएटर के, वो नसीम विकी साहब ही डायरैक्टर सन। तो उन्होंने मैनू मेन कास्ट के नाल यानी कि मेन उदों जोड़े दो सुपरस्टार कह लो या चढ़ते सूरज, वो सन जफरी खान साहब ते साजन नवाज साहब। सरदार कमाल साहब भी उस ड्रामे च है सन। अल्लाह उन्होंने गरीक रहमत करे, उन्हों दी अगलियां मंजिलां आसान फरमावे। ते मतलब कि उन्हों दे नाल साजन अब्बास और जफरी, इन्हां दे नाल तीसरा उन्होंने मैनू जिन्नियां उन्हां दी एंट्रियां उन्नियां मेरियां, जिन्नी वारी उन्होंने स्टेज ते जाना उन्नी वार मैं जाना। ते यानी कि मेन करैक्टर किसी नवें मुंडे नूं दे देना, या मतलब कि पहला ड्रामा है लाहौर च, इंज नहीं हुंदा, वो भावें कुछ भी होवे। मैनू मेन करैक्टर विकी साहब ने कराया। फिर मस्ती गेट उन्होंने शो सी, जिहड़ा उन्होंने जिक्र भी किया कि मैं ऑडियंस च बैठा हुंदा सी। ते हाँ, मैं उहदा फॉर्मेट ही ऐसा सीगा कि विकी साहब होस्ट हुंदे सन, नाल कोई गैसट हुंदा सी, ते फ्लैंग नहीं सी हुंदा। ते वो जिहड़े आर्टिस्ट हुंदे सन, 2-3 जिन्ने भी हुंदे सन, वो सामने ऑडियंस च बहिंदे सन। ਤੇ ਉਸ ਤੋਂ ਪਹਿਲੇ 2011 ਦੇ ਵਿੱਚ ਮੇਰਾ ਬਿਜਲੀ ਜੀ ਇੱਕ ਆਈਟਮ ਬੜਾ ਸੁਪਰ ਹਿੱਟ ਹੋਇਆ ਸੀ ਐਕਸਪ੍ਰੈਸ TV ਤੇ। ਤੇ ਮਤਲਬ ਕਿ ਉਸ ਤੋਂ ਬਾਅਦ ਮਸਤੀ ਗੇਟ ਸ਼ੋਅ ਸ਼ੁਰੂ ਹੋਇਆ ਸੀ, ਤੇ ਮੈਨੂੰ ਵਿਕੀ ਸਾਹਿਬ ਨੇ ਬੁਲਾ ਕੇ ਉਸ ਸ਼ੋਅ ਦੇ ਆਪਣੀ ਜਗ੍ਹਾ ਦਿੱਤੀ। ਬੜੀ ਗੱਲ ਹੈ, ਉਦੋਂ ਮੈਂ ਫੈਸਲਾਬਾਦ ਡਰਾਮੇ ਕਰਦਾ ਸੀ। ਤੇ ਮਤਲਬ ਕਿ ਗੱਲ ਕਰਨ ਦਾ ਮਕਸਦ ਇਹ ਕਿ ਵਿਕੀ ਸਾਹਿਬ ਵੱਲੋਂ ਕਦੀ ਵੀ ਮੈਂ ਕਿਸੇ ਨੂੰ ਵੀ, मेरी आदत नहीं हैगी, मैं कभी भी किते भी नहीं ये गल की कि विकी साहब ने काम नहीं करन दिता या विकी साहब ने अगों दीवार बन गए ने। नहीं, विकी साहब ऐसे नहीं है। नसीम विकी भाई बड़े अच्छे इंसान ने और सच्ची मुची दे कारीगर ने। इंडिया दे विचों जितना कोई ਐਵੇਂ ਜੀ ਗੱਲ ਨਹੀਂ ਹੁੰਦੀ, ਜਾ ਕੇ ਉੱਥੇ
ਇੰਡੀਆ ਤੁਹਾਨੂੰ ਪਤਾ ਕਿੰਨਾ ਪ੍ਰੋਫੈਸ਼ਨਲ ਕੰਮ ਕਰਦੇ ਨੇ ਲੋਕ। ਉੱਥੇ ਜਾ ਕੇ ਜਿਹੜਾ ਬੰਦਾ ਇਸ ਫੀਲਡ ਨੂੰ ਸਮਝਦਾ ਹੋਏਗਾ ਉਹ ਹੀ ਵਿਨ ਕਰਕੇ ਆਏਗਾ, ਔਰ ਵਿੱਕੀ ਸਾਹਿਬ ਨੇ ਉੱਥੋਂ ਵਿਨ ਕਰਕੇ ਆਏ। ਫਿਰ ਕਪਲ ਸ਼ਰਮਾ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਇੱਕ ਸੀਜ਼ਨ ਖੇਲਿਆ ਉਹ ਸਭ ਨੂੰ ਪਤਾ ਹੈ, ਔਰ ਸਾਰੇ ਪਾਕਿਸਤਾਨ ਨੂੰ ਪਤਾ ਹੈ, ਹਿੰਦੁਸਤਾਨ ਨੂੰ ਵੀ ਪਤਾ ਹੈ। ਹਿੰਦੁਸਤਾਨ ਦੇ ਵਿੱਚ ਅਗਰ 4-5 ਲੋਕ ਜਾਣੇ ਜਾਂਦੇ ਨੇ ਤੇ ਉਹ ਇਹ ਹੀ ਨੇ, ਨਸੀਮ ਵਿੱਕੀ ਸਾਹਿਬ ਹੋ ਗਏ, ਇਫਤਖਾਰ ਠਾਕਰ ਭਾਈ ਹੋ गए, नासिर चिनोटी साहब हो गए, और जफरी खान साहब हो गए, अकरम उदास भाई। ਇਹ ਲੋਕ ਇੰਡੀਆ ਦੇ ਵਿੱਚ, ਇੰਡੀਆ ਦੀ ਇੰਡਸਟਰੀ ਐਸੇ ਬੰਬੇ ਵੀ ਲੋਕ ਜਾਣਦੇ ਨੇ ਇਹਨਾਂ ਨੂੰ, ਕਿ ਬੰਬੇ 'ਚ ਵੀ ਜਿਹੜੀ ਇੰਡਸਟਰੀ ਹੈ ਸਾਰੀ ਉਹਨਾਂ ਦੀ ਉਹ ਵੀ ਜਾਣਦੀ ਕਿ ਯਾਰ ਪੰਜਾਬੀ ਫਨਕਾਰ ਜਿਹੜੇ ਪਾਕਿਸਤਾਨੀ ਨੇ ਉਹ ਇਹ ਨੇ। ਤੇ ਉਹ ਜੀ ਯੂਟਿਊਬਰਾਂ ਨੂੰ ਹੁਣ ਇਹ ਗੱਲ ਲੱਭੀ ਹੈ ਕਿ ਜੀ ਉਹ ਕਿਸੇ ਤਰੀਕੇ ਨਾਲ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਉਹ ਤਲਖ ਕਲਾਮੀ ਹੋ ਜਾਵੇ। ਤੇ ਐਸਾ ਕੁਝ ਵੀ ਨਹੀਂ। ਮੈਂ ਇਸ ਵੀਡੀਓ ਦੇ ਜ਼ਰੀਏ ਵਿੱਕੀ ਸਾਹਿਬ ਨੂੰ ਵੀ ਸਲਾਮ ਪੇਸ਼ ਕਰ ਰਿਹਾ ਹਾਂ, ਔਰ ਉਹਨਾਂ ਦੀ ਕਹਿ ਲਓ ਕਿ ਹਮੇਸ਼ਾ ਮੇਰੇ ਦਿਲ 'ਚ ਰਿਸਪੈਕਟ ਹੈ, ਔਰ ਉਹਨਾਂ ਨੂੰ ਪਤਾ ਵੀ ਇਸ ਗੱਲ ਦਾ। ਮੇਰਾ ਸ਼ੁਰੂ ਤੋਂ ਹੀ ਇਹ ਸਾਡੇ ਉਸਤਾਦ ਕਹਿੰਦੇ ਸੀ ਕਿ ਪੁੱਤਰ ਕਿਸੇ ਨੂੰ ਢਾਹ ਕੇ ਹਿੱਟ नहीं होना, यानी कि किसी को बेइज्जत करके हिट नहीं होना, आप अपने तरीके से काम करते जाओ, अल्लाह ताला बरकत डाल देगा। तो विकी साहब को भी इस बात का पता है कि मैं जितनी देर वहाँ मैंने वो शो किया है GNN का, तो कभी अदब से गिरी बात नहीं की। हाँ, एक वो विट जो होती है वो रीजनेबल, वो उनको मैंने जुगतें की हैं। उनके जो मशहूर उनके एक स्टाइल पे जुगतें होती हैं, उनके होंठों पे, उन्होंने बुल्लां ते जानी कि तो फिफरे फिट कराए होंगे। तो वो इस तरह होंदा है। विकी साहब ने इस तरह की गल करती अदब च रह के, ये नहीं कि वो इधर आ फलाने और जैसे मतलब कि हुण जिवें पुन्नू या मैं एक दूसरे ने तू तड़ा कर लेने आ। इस तरह मैं नासिर चिनोटी साहब ने कभी नहीं किया, विकी साहब ने कभी इस तरह मैं नहीं तू तड़ा किया। ठाकुर साहब मेरे सामने इन्नी बारी स्टेज पर आए ने, मैं अज तक नहीं किया इस तरह ऑन दी स्टेज भी, टीवी ते किते नहीं। अदब च रह के गल की, अगले नूं ये नहीं लगा, उहनूं ये नहीं फील होण दिता कि मैं तैनूं जिच कर रहा वां या मैं मतलब कि ढाण दे मूड च। नो नो नो, जो मेरे नसीब का काम है वो मैं कर रहा हूँ अल्हम्दुलिल्लाह। जो वो मुझे मिल ही जाता है, वो अल्लाह का लख ते करोड़ शुक्र है। ते बहरहाल ਇਹ ਗੱਲ ਕਰਨ ਦਾ ਮਕਸਦ ਹੈ, ਇਸ ਵੀਡੀਓ ਦਾ ਮਕਸਦ ਇਹ ਸੀਗਾ ਕਿ ਵਿੱਕੀ ਸਾਹਿਬ ਦੇ ਕੋਲੋਂ ਪਹਿਲੀ ਗੱਲ ਤੇ ਉਹਨਾਂ ਦੇ ਦਿਲ 'ਚ ਕੋਈ ਗੱਲ ਨਾ ਆਵੇ ਸੀ ਕਿ ਸ਼ਾਇਦ ਮੈਂ ਇੱਧਰ ਉੱਧਰ ਇਹ ਗੱਲਾਂ ਕਰਦਾ ਫਿਰ ਰਿਹਾ। ਔਰ ਦੂਸਰਾ ਇਹ ਵੀ ਕਿ YouTube ਚੈਨਲ ਵਾਲੇ ਜਿੰਨੇ ਵੀ ਨੇ ਉਹ ਸਲਾਮਤ ਰਹੋ, ਵੀਡੀਓ ਕਰੋ, ਪੈਸੇ ਕਮਾਓ, ਡਾਲਰ ਦਿਓ, ਘਰਾਂ 'ਚ ਵੀ ਲਾਓ, ਲੇਕਿਨ ਇਹ ਵੀ ਕਿ ਥੋੜਾ ਜਿਹਾ ਜੇ ਅੱਛਾ। ਦੂਸਰੀ ਗੱਲ ਇਹ ਵੀ ਕਿ ਤੁਸੀਂ ਬਿਆਨ ਕੁਛ ਦਿੱਤਾ ਹੈ ਨਾ, ਤੇ ਅੱਗੋਂ ਥੰਬਨੇਲ ਕੋਈ ਹੋਰ ਹੈ। ਬਿਆਨ ਤੁਸੀਂ ਗੰਦਮ ਦਿੱਤਾ ਹੈ ਤੇ ਅੱਗੋਂ ਚਨੇ ਦਾ ਬਣਿਆ ਹੈ ਥੰਬਨੇਲ। ਤੁਸੀਂ ਆਪ ਥੰਬਨੇਲ ਇੱਕ ਦੋ ਦਫਾ ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੈਂ ਇੱਕ ਦੋ ਇੰਟਰਵਿਊ ਦਿੱਤੇ ਨੇ, ਤੇ ਉਹ ਥੰਬਨੇਲ ਹੀ ਉਹਨੇ ਐਸਾ ਬਣਾਇਆ ਕਿ ਮੈਂ ਉਹਨੂੰ ਕਾਲ ਕਰਕੇ ਬਲੌਕ, ਪਹਿਲੇ ਕਾਲ ਕੀਤੀ ਹੈ, ਉਹਨੂੰ ਮੈਂ ਚੰਗੀ ਤਰ੍ਹਾਂ ਝਾੜਿਆ ਹੈ, ਉਹਦੇ ਕੋਲ ਥੰਬਨੇਲ ਚੇਂਜ ਕਰਵਾਇਆ, ਬਾਅਦ ਚੋਂ ਉਹਨੂੰ ਬਲੌਕ ਹੀ ਕਰਤਾ, ਜਾਂ ਫਿਰ ਅੱਜ ਤੋਂ ਬਾਅਦ ਉਹਦੀ ਕਾਲ ਹੀ ਨਹੀਂ ਸੁਣੀ। ਇਹ ਵੀ ਹੋਇਆ। ਤੇ ਮੈਂ ਇਸ ਬਾਰੇ ਬਸ ਇਹੀ ਕਹਾਂਗਾ ਕਿ YouTube ਥੋੜਾ ਹੱਥ ਹੌਲਾ ਰੱਖਿਆ ਕਰੋ। ਜਿਹੜੀ ਗੱਲ ਹੁੰਦੀ ਹੈ ਉਹ ਦੇਖੋ, ਜਿਹੜੇ ਡਾਲਰ ਨੇ ਉਹ ਤੁਹਾਨੂੰ ਆ ਹੀ ਜਾਣੇ ਨੇ। ਲੱਗੇ ਰਹੋ, ਜਿੱਥੇ ਇੱਕ ਵੀਡੀਓ ਪਾਉਂਦੇ ਉੱਥੇ ਰੋਜ਼ ਦੀਆਂ 4 ਪਾਈ ਜਾਓ, ਲੇਕਿਨ ਇਹ ਨਾ ਕਰੋ ਕਿ ਤੁਸੀਂ ਕੰਟਰੋਵਰਸੀ ਪੈਦਾ ਕਰੋ ਜਾਂ ਇੱਕ ਦੂਸਰੇ ਆਰਟਿਸਟਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰੋ। ਮੇਰਾ ਵੀ ਚੈਨਲ ਹੈਗਾ, ਮੈਂ ਵੀ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ, ਠੀਕ ਹੈ। ਭਾਵੇਂ ਮੈਂ ਨਹੀਂ ਪੈਸੇ ਕਮਾ ਰਿਹਾ, ਲੇਕਿਨ ਇਹ ਮੈਂ ਇਸੇ ਤੋਂ ਨਹੀਂ ਕਮਾ ਰਿਹਾ ਕਿ ਮੈਂ ਹੁਣ ਮਾਈਕ ਫੜ ਕੇ ਤੇ ਸ਼ੁਰੂ ਹੋ ਜਾਵਾਂ ਜੀ ਫਲਾਣੇ ਨੇ ਇਹ ਕੀਤਾ, ਉਹਨੇ ਨੇ ਇਹ ਕੀਤਾ। ਡਾਲਰ ਹੀ ਕਮਾਉਣੇ ਨੇ ਨਾ, ਮੈਂ ਫਲਾਣੇ ਨੇ ਇਹ ਕੀਤਾ ਜੀ, ਹੁਮਾਯੂੰ ਸਈਦ ਨੇ ਇਹ ਕਹਿ ਦਿੱਤਾ, ਅਬਾਸੀ ਨੇ ਇਹ ਕਹਿ ਦਿੱਤਾ, ਕਾਸ਼ਫ ਅਬਾਸੀ ਨੇ ਇਹ ਕਹਿ ਦਿੱਤਾ। ਬੇਬਾਕ ਕੰਟੈਂਟ ਗੱਲਾਂ ਤੇ ਆਲੇ ਦੁਆਲੇ ਰੋਜ਼ ਫਿਰਦੀਆਂ ਨੇ, ਲੇਕਿਨ ਮਹਜ਼ਬ ਤਰੀਕੇ ਨਾਲ, ਜਿਹੜੀ ਕਿਸੇ ਨੂੰ ਭੈੜੀ ਵੀ ਨਾ ਲੱਗੇ। ਤੇ ਥੰਬਨੇਲ ਉਹ ਹੋਣਾ ਚਾਹੀਦਾ ਜਿਹਦਾ ਤੁਹਾਨੂੰ ਜੋ ਉਹਦੇ ਉੱਤੇ ਲਿਖਿਆ ਉਹ ਅੰਦਰ ਹੋਣਾ ਚਾਹੀਦਾ। ਇਹ ਨਾ ਉਹ ਬੰਦੇ ਨੂੰ ਲੱਗੇ ਕਿ ਯਾਰ ਵਿੱਚ ਕੁਝ ਵੀ ਨਹੀਂ ਸੀ। ਤੇ ਥੈਂਕ ਯੂ ਸੋ ਮਚ, ਤੁਸੀਂ ਵੀਡੀਓ ਵਾਚ ਕੀਤਾ, ਬਹੁਤ ਸ਼ੁਕਰੀਆ। ਮੇਰੇ ਚੈਨਲ ਨਾਲ ਜੁੜੇ ਰਹੋ ਔਰ ਇਹਨੂੰ ਸਬਸਕ੍ਰਾਈਬਰ ਵੀ ਦਿਆ ਕਰੋ, ਆਪ ਵੀ ਬਣਿਆ ਕਰੋ, ਤੇ ਫੇਸਬੁੱਕ ਤੇ ਵੀ ਆਇਆ ਕਰੋ। ਤੇ ਇਨਸ਼ਾ ਅੱਲਾਹ ਤਾਲਾ ਜਲਦੀ ਤੁਹਾਡੇ ਵਾਸਤੇ ਕੋਈ ਨਵਾਂ ਕੰਟੈਂਟ ਮੈਂ ਲੈ ਕੇ ਆਵਾਂਗਾ, ਤੇ ਕੁਛ ਨਾ ਕੁਛ ਰੌਣਕ ਲਾਵਾਂਗੇ ਆਪਣੇ ਚੈਨਲ ਤੇ। ਮੈਂ ਇਸ ਤਲਾਸ਼ ਦੇ ਵਿੱਚ ਹਾਂ, ਕੁਛ ਨਾ ਕੁਛ ਸਰਪ੍ਰਾਈਜ਼ ਤੁਹਾਨੂੰ ਦੇਵਾਂਗੇ ਬਹੁਤ ਜਲਦੀ। ਥੈਂਕ ਯੂ ਸੋ ਮਚ ਐਂਡ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਮੇਰੇ ਨਾਲ ਮੁਹੱਬਤ ਕੀਤੀ ਹੈ ਦੇਖਣ ਵਾਲਿਆਂ ਨੇ। ਤੇ ਸਲਾਮਤ ਰਹੋ।